ਲੇਟੈਸਟ ਸਟੇਟ ਕਿੱਦਾਂ ਚੱਲ ਰਹੀ ਹੈ ਅਸਾਈਲਮ ਦੇ ਕੇਸਿਸ ਨੂੰ ਲੈ ਕੇ, ਜੇ ਆਪਾਂ ਗੱਲ ਕਰੀਏ ਜਿੱਦਾਂ ਹੁਣ ਮਲਟੀਪਲ ਕੇਸਿਸ ਇਸ ਵੀਕ ਦੇ ਵਿੱਚ ਤੁਸੀਂ ਦੇਖੇ ਸੁਣੇ, ਸਮਝ ਰਹੇ ਆ ਕੀ ਕੀ ਆ ਰਿਹਾ ਲੇਟੈਸਟ ਇਸ ਦੇ ਵਿੱਚ? ਸੋਭਾ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਆਰਕੇਕੇ ਦੀ ਮੈਂ ਦੇਖਿਆ ਫਾਈਲਿੰਗ 'ਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਕਿ ਓਕੇ। ਸਾਰਿਆਂ ਦੇ ਕੇਸ ਜਿਹੜੇ ਰਲਦੇ ਆ ਹੂੰ। ਉਹ ਹੁਣ ਬੜਾ ਗ੍ਰਿਡਲੌਕ ਜਿਹਾ ਸਮਝ ਨਹੀਂ ਆਉਂਦਾ। ਹੁਣ ਚਾਹੁੰਦੇ ਤਾਂ ਆਪਾਂ ਵੀ ਕਿ ਯਾਰ ਬੰਦਾ ਕੋਈ ਨਵਾਂ ਕੇਸ ਆਵੇ, ਕੋਈ ਨਵੀਂ ਚੀਜ਼ ਹੋਵੇ, ਉਹਨੂੰ ਇੰਟਰਸਟ ਨਾਲ ਪ੍ਰਜੈਂਟ ਕਰੀਏ, ਕੋਈ ਨਵੀਂ ਗੱਲਬਾਤ ਹੋਵੇ ਜਿਹੜੀ ਕਦੀ ਪਤਾ ਨਾ ਹੋਵੇ, ਹਨਾ। ਹੂੰ। ਤੇ ਇੱਕ ਤਾਂ ਕੇਸ ਜਿਹੜੇ ਸੇਮ ਮੁੱਦਿਆਂ ਦੇ ਉੱਤੇ ਆ, ਦੂਸਰੀ ਚੀਜ਼ ਆ ਕਿ ਜਿਹੜੇ ਲੋਕਾਂ ਦੇ ਬਿਆਨ ਆ ਉਹ ਬਹੁਤ ਜ਼ਿਆਦਾ ਜਿਹੜੇ ਕਹਿ ਲਓ ਸੇਮ ਹੀ, ਕਿ 2 ਹਮਲੇ, 2 ਪੋਸਟਰ ਲਾਉਂਦਾ ਸੀਗਾ, ਆਹ ਕਰਦਾ ਸੀਗਾ, ਤੇ ਬੜੀਆਂ ਸੇਮ ਜੀਆਂ ਕਿ ਲੁਕ ਗਿਆ ਜਾ ਕੇ ਰਿਸ਼ਤੇਦਾਰਾਂ ਦੇ ਮਗਰੋਂ, ਬਾਪੂ ਨੂੰ ਕਿਹਾ ਅਜੇ ਵੀ ਤੈਨੂੰ ਲੱਭਦੇ ਆ, ਫਿਰ ਮੈਂ ਬਾਹਰ ਆ ਗਿਆ, ਬਾਹਰ ਆ ਕੇ ਗਤੀਵਿਧੀਆਂ ਕੀਤੀਆਂ, ਹਜੇ ਵੀ ਮੈਨੂੰ ਲੱਭਦੇ ਆ, ਹਨਾ। ਹੂੰ। ਤੇ ਉਹ ਕਈ ਵਾਰੀ ਇੱਕ ਜੱਜ ਦੇ ਮੂਹਰੇ ਹੀ ਜਿੱਦਾਂ ਸਵੇਰੇ ਸ਼ਾਮ ਹੀਅਰਿੰਗ ਹੁੰਦੀ ਆ, ਤੇ ਜ਼ਿਆਦਾਤਰ ਉਹਨਾਂ ਨੇ ਜੱਜਾਂ ਨੇ ਕੀ ਕੀਤਾ ਹੁੰਦਾ ਕਿ ਉਹਨਾਂ ਨੇ ਇੰਟਰਪ੍ਰੇਟਰ ਬੁਲਾਇਆ ਹੁੰਦਾ ਕਿ ਪੰਜਾਬੀ ਜਦੋਂ ਆਉਣਾ ਤਾਂ ਪੂਰਾ ਦਿਨ ਉਹਨਾਂ ਨੇ ਫਿਰ ਪੰਜਾਬੀ ਵਾਲੇ ਕੇਸ ਜਿਹੜਾ ਲੜਨੇ ਆ। ਠੀਕ ਹੈ। ਤੇ ਕਈਆਂ ਦੀ ਡਬਲ ਸਲੋਟ ਹੁੰਦੇ ਆ ਕਿ ਸਵੇਰੇ 2 ਹੀਅਰਿੰਗਾਂ ਤੇ ਦੁਪਹਿਰ ਨੂੰ 2 ਹੀਅਰਿੰਗਾਂ। ਤੇ ਹੂੰ। ਕਈ ਜੱਜਾਂ ਦਾ ਏਦਾਂ ਵੀ ਆ ਕਿ ਉਹ ਜਿੱਦਾਂ ਕਈ ਵਾਰੀ ਹਰਿਆਣਵੀ ਇੰਟਰਪ੍ਰੇਟਰ ਉਹਨਾਂ ਨੇ ਲੱਭਣਾ ਤਾਂ 2-3 ਦਿਨ ਉਹਨਾਂ ਨੇ ਉੱਥੇ ਉਹਨੂੰ ਜਿਹੜੀ ਇੰਟਰਪ੍ਰੇਟਰ ਨੂੰ ਰੱਖ ਕੇ ਸਰਵਿਸ ਆਪਣੀ ਲੈਣੀ। ਤਰੀਕਾਂ ਜਿਹੜੀਆਂ ਉਸ ਹਿਸਾਬ ਨਾਲ ਉਹਨਾਂ ਨੇ ਇਕੱਠੀਆਂ ਜਿਹੜੀਆਂ ਸ਼ੈਡਿਊਲ ਕੀਤੀਆਂ। ਉਹ ਫਿਰ ਮਾਹੌਲ ਹੁਣ ਜਿੱਦਾਂ ਜ਼ਿਆਦਾ ਵੋਲੀਅਮ ਕਰਕੇ ਨਾ ਕਈ ਵਾਰੀ ਪਤਾ ਲੱਗਦਾ ਕਿ ਇੱਕ ਕੇਸ ਮੇਰੇ ਤੋਂ ਦੂਜੇ ਤੋਂ ਤੀਜੇ, ਕਈ ਵਾਰੀ ਦਿਨ 'ਚ 3-4 ਵੀ ਜਦੋਂ ਆ ਜਾਂਦੇ ਆ, ਉਹ ਸਾਰਾ ਸੇਮ ਜੱਜ ਦੇ ਮੂਹਰੇ ਸੇਮ ਹੀ ਜਿੱਦਾਂ ਜਿਹੜੀ ਚੀਜ਼ ਆ ਕਿ ਉਹ ਆ। ਤੇ ਉਹ ਸਰਕਾਰੀ ਵਕੀਲ ਨੇ ਵੀ ਆਰਕੇਕੇ ਫਾਈਲ ਜਿਹੜਾ ਕਰ ਦਿੰਦੇ ਆ ਕਿ ਇਹ ਤਾਂ ਹਰੇਕ ਬੰਦਾ ਸੇਮ ਹੀ ਜਿਹੜੀ ਚੀਜ਼ ਕਹੀ ਜਾ ਰਿਹਾ, ਤੇ ਉਹ ਕਈ ਜੱਜ ਆਰਕੇਕੇ ਨੂੰ ਕੁਐਸ਼ ਕਰ ਦਿੰਦੇ। ਅੱਜ ਸਾਡਾ ਇੱਕ ਸਵੇਰੇ ਕੇਸ ਸੀਗਾ, ਆਰਕੇਕੇ ਜੱਜ ਨੇ ਕਿਹਾ ਨਹੀਂ ਐਪਲੀਕੇਬਲ, ਤੇ ਅੱਛਾ। ਉਹਨੇ ਤੇ ਸਰਕਾਰੀ ਵਕੀਲ ਨੂੰ ਉਹਨੇ ਕਿਹਾ ਕਿ ਤੂੰ ਫਾਈਲਿੰਗ ਵਧੀਆ ਕਰ ਸਕਦੀ ਸੀ, ਤੂੰ ਪਰ ਵਧੀਆ ਨਹੀਂ ਫਾਈਲਿੰਗ ਕੀਤੀ, ਬਹੁਤ ਬਰੋਡ ਹੂੰ। ਛੱਡਤਾ, ਤੇ ਜੇ ਤੂੰ ਥੋੜੀ ਜਿਹੀ ਹੋਰ ਸਪੈਸੀਫਿਕ ਕਰਦੀ ਤਾਂ ਮੈਂ ਆਰਕੇਕੇ ਤੇਰੀ ਮੰਨ ਲੈਣੀ ਸੀ, ਜੇ ਕੰਪੈਰੀਜ਼ਨ ਥੋੜਾ ਹੋਰ ਡਿਟੇਲ 'ਚ ਕੀਤਾ ਹੁੰਦਾ। ਸੋ ਜਦੋਂ ਜਦੋਂ ਹੁਣ ਇਹਨਾਂ ਨੇ ਕਿਹਾ ਵੀ ਨਾਟ ਐਪਲੀਕੇਬਲ, ਇਹਦਾ ਕੀ ਮਤਲਬ ਹੈ? ਇਹਦਾ ਨਿਚੋੜ ਕੀ ਕੱਢਿਆ ਜਾਂਦਾ ਹੈ? ਉਹਨੇ ਜਿੱਦਾਂ ਸਰਕਾਰੀ ਵਕੀਲ ਨੇ ਨਾ ਕਿਹਾ ਕਿ 2 ਪਾਰਟੀਆਂ ਨੇ ਹਮਲੇ ਕੀਤੇ ਆ ਸਾਰਿਆਂ ਤੇ ਉਹਨੇ ਜਿਹੜੇ ਬੰਦੇ ਦੇ ਇਹਨੇ ਹਮਲਾ ਕੀਤਾ ਸੀ ਉਹਨੇ ਉਹਦਾ ਨਾਂ ਨਹੀਂ ਲਿਖਿਆ, ਠੀਕ ਹੈ। ਤੇ ਉਹਨੇ ਕਿਹਾ ਕਿ 2 ਵਾਰੀ ਹਮਲੇ ਹੋਏ ਆ ਸਾਰਿਆਂ ਹੂੰ। ਤੇ ਜੱਜ ਨੂੰ ਕਹਿੰਦੀ ਕਿ 2 ਵਾਰੀ ਹਮਲੇ ਦਾ ਮਤਲਬ ਇਹ ਹੈਗਾ ਕਿ ਬਹੁਤ ਵੱਡਾ ਜਿਹੜਾ ਬਰੋਡ ਸਟੇਟਮੈਂਟ ਆ ਗਈ ਕਿ 2 ਵਾਰੀ ਹਮਲੇ ਆ, ਤੇ ਤੂੰ ਡਿਫਰੈਂਟ ਨਹੀਂ ਕਰ ਪਾਈ ਕਿ ਇਹਦੀ ਇਹਨਾਂ ਨਾਲ ਕਿੱਦਾਂ ਰਲਦੀ ਹੈਗਾ ਕਿ 2 ਵਾਰੀ ਤਾਂ ਬਹੁਤ ਜਣਿਆਂ ਤੇ ਹਮਲੇ ਜਿਹੜੇ ਹੋ ਸਕਦੇ ਆ, ਲੱਖਾਂ ਲੋਕਾਂ ਹੂੰ। ਦੇ ਵੀ ਹੋ ਸਕਦੇ ਆ। ਉਹਨੂੰ ਕਹਿੰਦੀ ਕਿ ਜੇ ਤੂੰ ਥੋੜੀ ਜਿਹੀ ਹੋਰ ਸਪੈਸੀਫਿਕ ਹੁੰਦੀ ਨਾ ਕਿ 2 ਵਾਰੀ ਹਮਲੇ, ਜਿੱਦਾਂ ਮੰਨ ਲਾ ਕਿ ਤੂੰ ਕਿਹਾ ਕਿ ਪਾਰਟੀ ਨੂੰ ਜਦੋਂ ਜਾ ਰਿਹਾ ਸੀ ਇਵੈਂਟ ਨੂੰ ਉਦੋਂ ਉੱਤੇ ਹਮਲਾ ਹੋਇਆ, ਸਾਰੇ ਬੰਦੇ ਸੇਮ ਚੀਜ਼ ਜਿਹੜੀ ਕਹਿ ਰਹੇ ਆ ਉਹਨੂੰ ਮੈਂ ਮੰਨ ਓਕੇ। ਸਕਦੀ ਹਾਂ। ਪਰ ਜੇ ਤੂੰ ਸਿੰਪਲ ਇੰਨੀ ਗੱਲ ਕਵੇਂ ਕਿ 2 ਹਮਲੇ, ਪਾਰਟੀਆਂ ਨੇ ਹਮਲੇ, ਉਹ ਚੀਜ਼ ਨੂੰ ਮੈਂ ਜ਼ਿਆਦਾ ਜਿਹੜਾ ਵੇਟ ਨਹੀਂ ਦੇ ਸਕਦੀ, ਕਿਉਂਕਿ ਬਹੁਤ ਜਨਰਲ ਜਿਹੜੀ ਸਟੇਟਮੈਂਟ ਉਹ ਕਰਤੀ ਆ। ਓਕੇ, ਠੀਕ ਹੈ। ਸੋ ਪਰ ਇਵੈਂਚੁਅਲੀ ਜਦੋਂ ਹੁਣ ਇੱਕ ਵਾਰੀ ਜੱਜ ਨੇ ਵਕੀਲ ਨੂੰ ਇਹ ਕਹਿ ਦਿੱਤਾ, ਸਰਕਾਰੀ ਵਕੀਲ ਨੂੰ, ਲੇਕਿਨ ਉਹ ਕੈਚ ਅਪ, ਉਹ ਹੋਰ ਜ਼ਿਆਦਾ ਸਿਮਿਲੈਰਿਟੀ ਲੱਭਣਗੇ। ਹਾਂਜੀ, ਉਹ ਸਿਰਫ ਆਪਣੀ ਟਾਈਮ ਜੱਜ ਨੇ ਸਟੇਟਮੈਂਟ ਜਿਹੜੀ ਦਿੱਤੀ ਸੀ ਕਿ ਮੈਂ ਨਾ ਹਮੇਸ਼ਾ ਬੋਇਲਰ ਪਲੇਟ, ਤੁਹਾਡੀ ਵੀ ਬੋਇਲਰ ਪਲੇਟ ਜੀ ਦੇਖਦੀ ਹਾਂ ਕਿ ਸੇਮ ਤੁਸੀਂ ਮੋਸ਼ਨ ਫਾਈਲ ਕਰ ਦਿੰਦੇ ਆ ਸਾਰਿਆਂ ਤੇ। ਓਕੇ। ਤੇ ਜੱਜ ਨੇ ਬੇਸਿਕਲੀ ਉਹਨੂੰ ਇਹੀ ਕਿਹਾ ਕਿ ਜੇ ਤੁਸੀਂ ਕਹਿੰਦੇ ਆ ਕਿ ਸਾਰਿਆਂ ਦੇ ਢਾਂਚੇ ਰਲਦੇ ਆ, ਪਹਿਲਾਂ ਆਪਣੀ ਵੀ ਉਹ ਵਾਲੀ ਸਟੇਟਮੈਂਟ ਸਬਮਿਟ ਕਰਾਓ ਜਿਹੜਾ ਢਾਂਚਾ ਨਹੀਂ ਰਲਦਾ। ਠੀਕ ਹੈ। ਥੋੜਾ ਜਿਹਾ ਇਹਦੇ 'ਚ ਐਫਰਟ ਪਾਓ, ਮੈਂ ਕੰਸੀਡਰ ਕਰੂੰਗੀ। ਬੇਸਿਕਲੀ ਉਹਦਾ ਇਹੀ ਸੀਗਾ। ਤੇ ਸਰਕਾਰ ਦਾ ਹੁਣ ਇਹ ਹੁੰਦਾ ਕਿਉਂਕਿ ਸਰਕਾਰੀ ਜੋਬ ਆ, ਤੇ ਕਈ ਵਾਰੀ ਉਹ ਐਂਡ ਵਾਲੇ ਮੌਕੇ ਤੇ ਇੰਨਾ ਟਾਈਮ ਨਹੀਂ, ਸ਼ਾਇਦ ਉਹ ਇੱਕ ਹੀ ਡੈਕਲੇਰੇਸ਼ਨ ਨੂੰ ਨਹੀਂ ਉਹ ਪੜ੍ਹ ਸਕਦੇ ਜਾਂ ਕੰਪੈਰੀਜ਼ਨ ਕਰ ਸਕਦੇ। ਪਰ ਜੱਜ ਨੇ ਉਹੀ ਕਿਹਾ ਸੀ ਕਿ ਜੇ ਤੁਸੀਂ ਕੀਤਾ ਹੁੰਦਾ ਕੰਪੈਰੀਜ਼ਨ, ਤੇ ਮੈਂ ਆਪਣਾ ਜਿਹੜਾ ਮੰਨ ਲੈਣਾ ਸੀਗਾ। ਸੋ ਸੋ ਓਵਰਆਲ ਜੇ ਆਪਾਂ ਦੇਖਿਆ ਜਾਵੇ ਤਾਂ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਆਰਕੇਕੇ ਦਾ ਮੈਟਰ ਪਹਿਲਾਂ ਦੇ ਨਾਲੋਂ ਹੁਣ ਜ਼ਿਆਦਾ ਜਿਹੜਾ ਆ ਉਹ ਲੱਗ ਰਿਹਾ ਆ। ਹਾਂਜੀ, ਕੌਂਕਰਡ ਦੇ ਕੋਰਟ ਦੇ ਵਿੱਚ ਸਪੈਸ਼ਲ ਜਿਹੜਾ ਜ਼ਿਆਦਾ ਕੌਂਕਰਡ ਕੋਰਟ ਦੇ ਵਿੱਚ ਉਹ ਸਰਕਾਰੀ ਵਕੀਲ ਦੇ ਹੱਥ ਇੱਕ ਵਾਰੀ ਟੂਲ ਲੱਗ ਗਿਆ, ਉਹਨਾਂ ਨੇ ਫਾਈਲ ਕਰੀ ਜਾਣਾ ਜਿੱਦਾਂ ਏਦਾਂ ਹੁੰਦਾ। ਤੇ ਪੀਡੀ ਦਾ ਰੌਲਾ ਅਜੇ ਉਦਾਂ ਹੀ ਆ ਜਾਂ ਕਿੱਦਾਂ ਹੈ? ਪੀਡੀ ਤਾਂ ਜਿਹੜੇ ਨਵੇਂ ਵਾਲੇ ਆ ਉਹਨਾਂ ਨੂੰ ਤਾਂ ਨਹੀਂ ਹੁਣ ਉਹ ਪੀਡੀ ਦਿੰਦੇ, ਕਈ ਵਾਰੀ ਮੰਗੀ ਦੀ ਵੀ ਆਪਾਂ ਪੀਡੀ ਨਹੀਂ ਦਿੰਦੇ। ਜਿਹੜੇ ਪੁਰਾਣੇ ਵਾਲੇ ਆ 2020 ਤੋਂ ਜਿਹੜੇ ਪਹਿਲਾਂ ਵਾਲੇ ਆ ਉਹਨਾਂ ਨਾਲ ਧੱਕਾ ਕਰ ਦਿੰਦੇ ਆ। ਅੱਛਾ, ਉਹਨਾਂ ਨੂੰ ਦੇ ਦਿੰਦੇ ਆ ਧੱਕੇ ਦੇ ਨਾਲ ਜਿਹੜਾ। ਹਾਂਜੀ। ਸੋ ਸੋ ਕਹਿ ਸਕਦੇ ਆ ਵੀ